ਸਾਡੇ ਕੋਲ ਇੱਕ ਪੰਜਾਬੀ ਕੁੜੀ ਆਈ ਹੈ। ਹਾਂਜੀ ਬਿਲਕੁਲ। ਇਹ DSP ਹੈ। ਇਧਰ ਆ ਕੁੜੀਏ। ਔਰ ਇਹ ਮੇਰੀ ਛੋਟੀ ਭੈਣ ਹੈ ਤੇ DSP ਇਨਕਮ ਟੈਕਸ ਏਡੀ ਵੱਡੀ ਅਫੀਸਰ। ਤੇ ਜਦੋਂ ਵੇਖੋ ਟਿਕਟਾਕ ਦੇ ਉੱਤੇ ਕੀ ਟਿਕਟਾਕ ਦਾ ਨਾਂ ਕੀ ਹੈ? ਜਸਟ ਪੰਜਾਬੀ ਦੇ ਨਾਂ ਤੋਂ ਪੰਜਾਬੀ ਕਲਚਰ ਦੀਆਂ ਗੱਲਾਂ ਕਰਦੀ ਹੈ। ਕਦੇ ਮਟਰ ਖੋਂਦੀ ਹੈ ਪਈ, ਕਦੀ ਬਤੌਂ ਖੋਂਦੀ ਹੈ ਪਈ, ਲੇਕਿਨ ਏਡੀ ਵੱਡੀ ਅਫੀਸਰ। ਤੇ ਅੱਜ ਸਾਡੇ ਪ੍ਰੋਗਰਾਮ ਦੀ ਐਂਕਰ, ਚूँकि ਨੌਕਰੀਆਂ ਦੀ ਮਜਬੂਰੀ ਹੁੰਦੀ ਹੈ। ਤੇ ਮੈਂ ਵੈਸੇ ਖੁਸ਼ਕਿਸਮਤ ਹਾਂ ਕਿ ਪਾਕਿਸਤਾਨ ਦੀ ਬਹੁਤ ਵੱਡੀ ਸ਼ਾਇਰਾ ਨਾਇਲਾ ਭੱਟ, ਪ੍ਰੋਫੈਸਰ ਨਾਇਲਾ ਭੱਟ ਤੇ DSP ਤੇ ਮੈਂ ਅਨਪੜ੍ਹ ਬੰਦਾ ਅਸਗਰ ਭਲਵਾਨ। ਮੈਂ ਖੁਸ਼ਕਿਸਮਤ ਗੱਲ ਕਿ ਇਹਨੇ ਵੱਡੇ ਲੋਕਾਂ ਵੀਰ ਜਿਹੜੇ ਹੁੰਦੇ ਨੇ ਨਾ, ਉਹਨਾਂ ਦਾ ਇਹ ਕੀ ਤਲਕ ਹੋਇਆ ਕਿ ਉਹ ਪੜ੍ਹੇ ਲਿਖੇ ਹੈ ਨੇ ਜਾਂ ਨਹੀਂ ਹੈ। ਵੀਰ ਬਸ ਵੀਰ ਹੁੰਦਾ, ਭਰਾ ਜਿਹੜਾ ਭਰਾ ਹੁੰਦਾ। ਉਹ ਭਾਵੇਂ ਨਿੱਕਾ ਹੋਏ, ਭਾਵੇਂ ਵੱਡਾ ਹੋਏ, ਭਾਵੇਂ ਪੜ੍ਹਿਆ ਹੋਏ। ਅੱਛਾ ਦੇਖੋ ਜੀ, ਅਕਲ ਦਾ ਮੈਂ ਕਦੀ ਨਹੀਂ ਇਸ ਗੱਲ ਨੂੰ ਮੰਨਿਆ ਕਿ ਸਾਡੇ ਦਾਦੇ ਪੜਦਾਦੇ ਜਿਹੜੇ ਸਨ ਉਹ ਡਿਗਰੀ ਹੋਲਡਰ ਸਨ। ਤੇ ਕੀ ਅਸੀਂ ਕਹੀਏ ਕਿ ਉਹਨਾਂ ਨੂੰ ਅਕਲ ਨਹੀਂ ਸੀ? ਜਿੰਨੀਆਂ ਉਹਨਾਂ ਨੂੰ ਅਕਲਾਂ ਸਨ ਉਨੀਆਂ ਤੇ ਕਿਸੇ ਨੂੰ ਅਕਲ ਨਹੀਂ ਸੀ ਹੈ। ਤੇ ਇਸ ਲਈ ਡਿਗਰੀਆਂ ਦਾ ਕੋਈ ਤਾਲੁਕ ਨਹੀਂ ਅਕਲ ਦੇ ਨਾਲ। ਤੇ ਨਾਲੇ ਫਿਰ ਜਿੱਥੇ ਭਰਾਵਾਂ ਵਾਲਾ ਪਿਆਰ ਹੋਏ, ਮੁਹੱਬਤ ਹੋਏ, ਉੱਥੇ ਤੇ ਗੱਲ ਬਣਦੀ ਨਹੀਂ। ਪਿਆਰ ਉਹ ਜੋ ਰੂਹਾਂ ਦੇ ਤੱਕ ਗੁਜ਼ਰੇ, ਤੱਕ ਕੇ ਪਿਆਰ ਜਤਾਣਾ ਕੋਈ ਪਿਆਰ ਨਹੀਂ। ਦਿਲਾਂ ਵਿੱਚ ਜੇ ਫਾਸਲੇ ਰਹਿ ਜਾਣ, ਸੱਜਣ ਗੱਲ ਨਾਲ ਲਾਣਾ ਕੋਈ ਪਿਆਰ ਨਹੀਂ। ਤੇ ਜਿਉਂਦੇ ਯਾਰ ਦੇ ਦਿਲ ਨੂੰ ਦੁੱਖ ਦੇ ਕੇ ਪਿੱਛੋਂ ਕਬਰ ਤੇ ਜਾਣਾ ਕੋਈ ਪਿਆਰ ਨਹੀਂ। ਅੱਛਾ ਹੁਣ ਪਤਾ ਕੀ ਹੋਣ ਲੱਗਾ? ਹਾਂਜੀ, ਉਹ ਕਹਿੰਦੇ ਨੇ ਮੇਰੀ ਜੁਗਨੀ ਦੇ ਧਾਗੇ ਬੱਗੇ, ਮੇਰੀ ਜੁਗਨੀ ਦੇ ਧਾਗੇ, ਮੇਰੀ ਜੁਗਨੀ ਦੇ ਧਾਗੇ ਬੱਗੇ, ਜੁਗਨੀ ਉਹਦੇ ਮੂੰਹੋਂ ਬੱਗੇ, ਜਿਹਨੂੰ ਸੱਟ ਇਸ਼ਕ ਦੀ ਘੇਰੋ ਫਿਰ ਮੇਰੇ ਆ ਜੁਗਨੀ। ਪਰ ਗੱਲ ਕੀ ਨਹੀਂ ਜੇ। ਅੱਛਾ ਜਿਹੜਾ ਅਸੀਂ ਸਿੰਗਰ ਬੁਲਾਉਣ ਲੱਗਿਆ ਨਾ, ਇਹ ਹੁਣ ਮੈਨੂੰ ਨਹੀਂ ਪਤਾ ਕਿ ਉਹਨੂੰ ਸੱਟ ਇਸ਼ਕ ਦੀ ਲੱਗੀ ਹੈ ਕਿ ਨਹੀਂ ਲੱਗੀ, ਲੇਕਿਨ ਉਹਨੇ ਜੁਗਨੀ ਬਦਲ ਛੱਡੀ ਹੈ। ਉਹ ਜੁਗਨੀ ਦੀ ਬੜੀ ਖੂਬਸੂਰਤ ਨਵੀਂ ਵਰਜਨ ਤੁਹਾਡੇ ਅੱਗੇ ਲੈ ਕੇ ਆਉਣ ਲੱਗਾ ਹੈ। ਸਾਡਾ ਬਹੁਤ ਪਿਆਰਾ ਸਿੰਗਰ, ਇਸ ਤੋਂ ਪਹਿਲੇ ਵੀ ਸਾਡੇ ਨਾਲ ਪਿਛਲੇ ਸਾਲ ਵੀ ਉਹਨੇ ਬਹੁਤ ਸ਼ੋਹਰਤ ਕਮਾਈ। ਹੁਣ ਤੇ ਮਾਸ਼ਾਅੱਲਾ ਉਹਦਾ ਬੜਾ ਨਾਂ ਹੋਇਆ ਦਾ। ਤੁਸੀਂ ਬੁਲਾਓ ਜੀ। ਅੱਛਾ, ਇੰਤਜ਼ਾਰ ਦੀਆਂ ਘੜੀਆਂ ਖਤਮ ਤੇ ਪਿੱਛੇ ਮੈਗਾ ਤੇ ਹੀਰ ਰਾਂਝਾ ਵੀ ਪਿੱਛੇ ਬੈਠੇ ਨੇ। ਅੱਜ ਦਾ ਆਖਰੀ ਜਿਹੜਾ ਆਈਟਮ ਹੋਏਗਾ, ਵੇਖਣ ਵਾਲਾ ਹੋਏਗਾ, ਯਾਦ ਰਹੇਗਾ ਸਾਡੀਆਂ ਧੀਆਂ ਭੈਣਾਂ ਨੂੰ। ਤੇ ਕੁੜੀਏ ਤੂੰ ਕੀ ਆਖੇਗੀ? ਜ਼ਕੀਆ ਸ਼ਫੀ। ਥੈਂਕ ਯੂ ਸੋ ਮਚ ਸਰ, ਬਹੁਤ ਮਿਹਰਬਾਨੀ। ਪਹਿਲੇ ਤਾਂ ਮੇਰੇ ਵੱਲੋਂ ਸਭ ਨੂੰ ਬਹੁਤ ਬਹੁਤ ਸਲਾਮ। ਤੇ ਦੂਸਰੀ ਗੱਲ ਇਹ ਵੇ ਕਿ ਅਸਗਰ ਸਾਹਿਬ ਵੱਡੇ ਭਾਈ ਨੇ ਮੇਰੇ। ਜਿਹੜੀ ਆਪੀ ਜੀ ਨੇ ਗੱਲ ਕਹੀ ਸੀ ਕਿ ਵੇਖੋ ਮੈਟਰ ਇਹ ਨਹੀਂ ਕਰਦਾ ਹੈ ਕਿ ਕੋਈ ਬੰਦਾ ਅਫਸਰ ਛੋਟਾ ਹੈ ਜਾਂ ਵੱਡਾ ਹੈ ਜਾਂ ਕੀ ਹੈ। ਸਭ ਤੋਂ ਵੱਡੀ ਗੱਲ ਇਹ ਵੇ ਕਿ ਰਿਸ਼ਤਾ ਸਭ ਤੋਂ ਉੱਤੇ ਹੁੰਦਾ। ਉਹ ਭਾਵੇਂ ਛੋਟਾ ਹੈ, ਉਹ ਭਾਵੇਂ ਵੱਡਾ ਹੈ, ਠੀਕ ਹੈ। ਜਿੱਥੇ ਰਿਸ਼ਤਾ ਆ ਜਾਂਦਾ ਨਾ, ਉੱਥੇ ਬਾਕੀ ਸਾਰੀਆਂ ਚੀਜ਼ਾਂ ਜਿਹੜੀਆਂ ਨਾ ਉਹ ਬੇਮੈਨੀ ਹੋ ਜਾਂਦੀਆਂ ਨੇ, ਠੀਕ ਹੈ। ਤੇ ਸਾਡੇ ਵੱਡੇ ਭਰਾ ਨੇ ਹਮੇਸ਼ਾ ਇੱਜ਼ਤ ਦਿੱਤੀ, ਉਹਨਾਂ ਨੇ ਬਹੁਤ ਮਿਹਰਬਾਨੀ ਉਹਨਾਂ ਦੀ। ਤੇ ਗੱਲ ਜੁਗਨੀ ਦੀ ਹੋ ਰਹੀ ਹੈ ਤੇ ਅਸੀਂ ਬੁਲਾਵਾਂਗੇ ਦਿਲਬਹਾਰ ਸਾਹਿਬ ਨੂੰ। ਬਹੁਤ ਅੱਛੇ ਫੋਕ ਸਿੰਗਰ ਨੇ ਸਾਡੇ। ਇਸ ਤੋਂ ਪਹਿਲੋਂ ਵੀ ਤੁਸੀਂ ਜਾਣਦੇ ਹੋਵੋਗੇ, ਕਾਫੀ ਦਫਾ ਸੁਣ ਚੁੱਕੇ ਹੋ। ਉਹਨਾਂ ਇਸ ਦਫਾ ਜੁਗਨੀ ਨੂੰ ਬਿਲਕੁਲ ਹੀ ਬਦਲ ਕੇ ਰੱਖ ਦਿੱਤਾ ਹੈ। ਤੇ ਮੈਂ ਇਹ ਦਾਵਤ ਦਿਆਂਗੀ ਦਿਲਬਹਾਰ ਸਾਹਿਬ ਨੂੰ ਸਟੇਜ ਤੇ। ਦਿਲਹਾਰ ਸਿੰਘ जी, जिन्हें भी दर्शक है सारे अपने निका वीर दिलहार वालों में भरी सत श्री अकाल, अस्सलाम वालेकुम जी। वेरी गुड। मेरे बहुत महान, मैं जिन्नी भी है असल तो ना इतों ही प्रवान चढ़े हाँ। तो मैं किदा किदा धन्नवाद करा, किन्ना कि शुक्रिया अदा करा। मेरे सारे साहब इज्जत है। टाइम थोड़ा शार्ट जिहा इन्हां कोल 5 मिनट लए ने, तो मैं वो क्लीयर करांगा। मेरे चौधरी साहब अज भी आए ने, क्या बात है जी। मेरे शराफत साहब जनाब मेरी पार्टी का हिस्सा ने, क्यों जी सारे जी हुए मैं उसिया कंदात सजना मेरी अखुरा दी तेरी आरामते सब बस के उजड़ गए
गौर करना। हाँ जी 1 2 3 4 जोड़ी कहती मैं